ਅਸੀਂ ਇਹੀ ਚਾਹੁੰਦੇ ਹਾਂ ਕਿ ਰਲ ਮਿਲ ਕੇ ਪੰਜਾਬ ਨੂੰ ਪੰਜਾਬ ਬਣਾਈਏ, ਚਾਹੇ ਉਹ ਹਿੰਦੂ ਹੋਏ, ਚਾਹੇ ਸਿੱਖ ਹੋਏ, ਚਾਹੇ ਈਸਾਈ ਹੋਏ, ਚਾਹੇ ਮੁਸਲਮਾਨ ਹੋਏ। ਅਸੀਂ ਸਭ ਤੋਂ ਪਹਿਲੇ ਪੰਜਾਬੀ ਹਾਂ, ਸਾਡਾ ਪੰਜਾਬ ਹੈ, ਉਸ ਤੋਂ ਬਾਅਦ ਸਾਡੇ ਧਰਮ ਆਉਂਦੇ ਆ। ਅਤੇ ਮੈਂ ਇਸ ਚੀਜ਼ ਲਈ ਅੰਮ੍ਰਿਤਪਾਲ ਨੂੰ ਇਸ ਚੀਜ਼ ਨੂੰ ਸਪੋਰਟ ਕਰਦਾ ਹਾਂ ਕਿ ਉਹਨੇ ਨਸ਼ਾ ਰੋਕਿਆ। ਉਹ ਨਸ਼ਾ ਪੰਜਾਬ 'ਚ ਰੁਕਣਾ ਚਾਹੀਦਾ, ਆਉਣ ਵਾਲੀ ਪੀੜ੍ਹੀ ਲਈ ਰੁਕਣਾ ਚਾਹੀਦਾ। ਅੱਜ ਸਾਰੀ ਵਰਗ ਦੁਖੀ ਹੈ, ਚਾਹੇ ਉਹ ਹਿੰਦੂ ਹੋਏ, ਚਾਹੇ ਸਿੱਖ ਹੋਏ, ਚਾਹੇ ਈਸਾਈ ਹੋਏ। ਬੱਚੇ ਤਾਂ ਅੱਜ ਕੱਲ੍ਹ ਹੈ ਕਿੰਨੇ, ਇੱਕ ਇੱਕ ਬੇਟਾ ਸਾਰਿਆਂ ਦਾ। 10 ਸਾਲ ਤੋਂ ਬਾਅਦ ਜਦੋਂ ਬੇਟਾ ਹੁੰਦਾ, ਮਾਂ ਪਿਓ ਨੂੰ ਚਿੰਤਾ ਹੋ ਜਾਂਦੀ ਹੈ ਕਿਤੇ ਚਿੱਟਾ ਨਾ ਲਾ ਲਾਂ। ਸਭ ਤੋਂ ਵੱਡੀ ਦਿੱਕਤ ਸਾਡੇ ਪੰਜਾਬ ਦੇ ਚਿੱਟੇ ਦੀ ਹੈ। ਇਹਦੇ ਵਿੱਚ ਕਾਂਗਰਸ ਵੀ ਫੇਲ ਰਹੀ ਆ, ਅਕਾਲੀ ਦਲ ਵੀ ਫੇਲ ਰਹੀ ਆ, ਹੋਰ ਮੌਜੂਦਾ ਸਰਕਾਰ ਵੀ ਫੇਲ ਰਹੀ ਹੈ। ਸਾਨੂੰ ਤਾਂ ਪੰਜਾਬ ਦੇ ਵਿੱਚ ਚਿੱਟਾ ਰੋਕਣ ਵਾਲਾ ਲੀਡਰ ਚਾਹੀਦਾ, ਚਾਹੇ ਉਹ ਕਿਸੇ ਵੀ ਧਰਮ ਦਾ ਹੋਏ, ਚਾਹੇ ਉਹ ਕੋਈ ਵੀ ਹੋਏ। ਅੱਜ ਦੇ ਟਾਈਮ ਦੇ ਵਿੱਚ 10 ਸਾਲ ਅਕਾਲੀਆਂ ਨੂੰ ਦਿੱਤੇ ਆ, 5 ਸਾਲ ਕਾਂਗਰਸ ਨੂੰ ਦਿੱਤੇ ਆ, ਹੁਣ 2 ਸਾਲ ਹੋ ਗਿਆ ਆਮ ਆਦਮੀ ਪਾਰਟੀ। ਕੀ ਨਸ਼ਾ ਰੁਕਿਆ? ਜੋ ਚੀਜ਼ ਸੱਚ ਆ ਉਹਦਾ ਸਾਥ ਦਿਓ, ਜੋ ਗਲਤ ਆ ਉਹਨੂੰ ਸ਼ਰੇਆਮ ਬੋਲੋ। ਸਿਆਸੀ ਲੀਡਰਾਂ ਦੇ ਵੱਲੋਂ ਟਿੱਪਣੀਆਂ ਕੀਤੀਆਂ ਜਾਂਦੀਆਂ ਨੇ ਕਿ ਪੰਜਾਬ ਦੇ ਵਿੱਚ ਹਿੰਦੂ ਭਾਈਚਾਰੇ ਨੂੰ ਖਤਰਾ ਆ, ਹਿੰਦੂ ਭਾਈਚਾਰਾ ਸੇਫ ਨਹੀਂ ਪੰਜਾਬ ਦੇ ਵਿੱਚ। ਫਿਰ ਅਜਿਹੀਆਂ ਟਿੱਪਣੀਆਂ ਨੂੰ ਤੁਸੀਂ ਕਿਹੜੇ ਸੰਦਰਭ ਦੇ ਵਿੱਚ ਲੈਂਦੇ ਹੋ? ਇਹ ਸਿਰਫ ਰਾਜਨੀਤੀ ਕਮੈਂਟ ਹੈ ਸਾਰੇ। ਇਹ ਲੋਕ ਉਹੀ ਕਮੈਂਟ ਕਰ ਰਹੇ ਹਨ ਜਿਨ੍ਹਾਂ ਨੂੰ ਕੁਰਸੀਆਂ ਦਾ ਖਤਰਾ ਹੈ। ਕਿ ਪੰਜਾਬ ਦੇ ਵਿੱਚ ਜੋ ਹਿੰਦੂ ਆ ਬੀਜੇਪੀ ਨੂੰ ਵੋਟ ਪਾਉਂਦੇ ਆ, ਕਾਂਗਰਸ ਨੂੰ ਵੀ ਸਾਥ ਦਿੰਦੇ, ਫਿਰ ਬੀਜੇਪੀ ਸਰਕਾਰ ਕਿਉਂ ਨਹੀਂ ਆਈ ਇੱਥੇ? ਸਾਨੂੰ ਆਪਣੇ ਬੱਚੇ ਵੱਲ ਦੇਖਣਾ ਚਾਹੀਦਾ, ਚਾਹੇ ਉਹ ਹਿੰਦੂ ਹੋਏ, ਚਾਹੇ ਸਿੱਖ ਹੋਏ, ਚਾਹੇ ਈਸਾਈ ਹੋਏ, ਕਿ ਸਾਡਾ ਬੱਚਾ ਨਸ਼ੇ 'ਤੇ ਨਾ ਲੱਗੇ, ਸਾਡੇ ਬੱਚੇ ਨੂੰ ਰੋਜ਼ਗਾਰ ਮਿਲੇ। ਅੱਜ ਪੰਜਾਬ ਦੇ ਕੀ ਹਾਲਾਤ ਹੋ ਗਏ ਆ? ਚੋਰੀਆਂ ਸ਼ਰੇਆਮ ਹੋ ਰਹੀਆਂ ਨੇ, ਡਕੈਤੀਆਂ ਸ਼ਰੇਆਮ ਹੋ ਰਹੀਆਂ ਨੇ। ਸੋ ਇਹ ਚੀਜ਼ ਸਾਨੂੰ ਰੋਕਣੀ ਪੈਣੀ ਹੈ, ਸਭ ਨੂੰ ਮਿਲ ਕੇ ਇੱਕ ਪੰਜਾਬ ਨੂੰ ਪੰਜਾਬ ਬਣਾਉਣਾ ਪੈਣਾ। TV 84 ਦੇ ਨਾਲ ਜੁੜੇ ਹੋ, ਮੈਂ ਰਜਿੰਦਰ ਸਿੰਘ। ਜੇ ਗੱਲ ਕੀਤੀ ਜਾਵੇ ਤਾਂ ਖਡੂਰ ਸਾਹਿਬ ਹਲਕੇ ਨੂੰ ਲੈ ਕੇ ਵੱਖ-ਵੱਖ ਜਿਹੜੀਆਂ ਸਿਆਸੀ ਧਿਰਾਂ ਦੀਆਂ ਜਿੱਥੇ ਟਿੱਪਣੀਆਂ ਆਉਂਦੀਆਂ ਨੇ, ਤਾਂ ਉੱਥੇ ਭਾਈ ਅੰਮ੍ਰਿਤਪਾਲ ਸਿੰਘ ਵਾਰਿਸ ਪੰਜਾਬ ਦੇ ਜਥੇਬੰਦੀ ਦੇ ਜਿਹੜਾ ਮੁੱਖ ਆਗੂ ਮੰਨੇ ਜਾਂਦੇ ਨੇ, ਉਹਨਾਂ ਦੀ ਹਮਾਇਤ ਦੇ ਵਿੱਚ ਵੱਖ-ਵੱਖ ਵਰਗਾਂ ਤੇ ਫਿਰਕਿਆਂ ਦੇ ਵੱਲੋਂ ਸਮਰਥਨ ਕੀਤਾ ਜਾ ਰਿਹਾ ਹੈ। ਇਸੇ ਨੂੰ ਲੈ ਕੇ ਹਿੰਦੂ ਜਿਹੜਾ ਯੂਨਿਟ ਪ੍ਰਧਾਨ ਦੇ ਵੱਲੋਂ ਉਹਨਾਂ ਦੇ ਵੱਲੋਂ ਸਪੋਰਟ ਕੀਤੀ ਗਈ ਹੈ ਭਾਈ ਅੰਮ੍ਰਿਤਪਾਲ ਸਿੰਘ ਦੀ। ਗੱਲਬਾਤ ਕਰਾਂਗੇ ਕੀ ਸੋਚਦੇ ਆ, ਕਿਹੜੀਆਂ ਮਨਸ਼ਾਵਾਂ ਨੂੰ ਲੈ ਕੇ ਇਸ ਸਮਾਗਮ ਦੇ ਵਿੱਚ ਸ਼ਮੂਲੀਅਤ ਕਰਕੇ ਉਹਨਾਂ ਨੇ ਸਮਰਥਨ ਦਾ ਐਲਾਨ ਕੀਤਾ। ਬਾਈ ਜੀ, ਕੀ ਨਾਮ ਹੈ ਤੁਹਾਡਾ? ਮੇਰਾ ਨਾਮ ਵਿਨੋਦ ਚੌਧਰੀ ਹੈ, ਮੈਂ ਹਿੰਦੂ ਸੈਨਾ ਦਾ ਪੰਜਾਬ ਪ੍ਰਧਾਨ ਹਾਂ। ਕਿਵੇਂ ਦੇਖਦੇ ਹੋ ਜੀ ਜਿਸ ਤਰੀਕੇ ਦੇ ਨਾਲ ਇੱਕ ਤੁਸੀਂ ਅਜੀਬੋ ਗਰੀਬ ਜਿੱਥੇ ਸਪੀਚ ਕੀਤੀ ਹੈ, ਤਾਂ ਉੱਥੇ ਹੈਰਾਨ ਕਰਨ ਵਾਲੀਆਂ ਟਿੱਪਣੀਆਂ ਵੀ ਕਿਤੇ ਨਾ ਕਿਤੇ ਗਾਹੇ ਵਗਾਹੇ ਨਜ਼ਰ ਆਉਂਦੀਆਂ ਨੇ, ਇੱਕ ਭਾਈਚਾਰੇ ਦੀਆਂ ਦੂਜੇ ਭਾਈਚਾਰੇ ਦੇ ਖਿਲਾਫ। ਪਰ ਤੁਸੀਂ ਇੱਕ ਤਰ੍ਹਾਂ ਦੇ ਨਾਲ ਉਹ ਜਿਹੜੀ ਐਗਜ਼ਾਮਪਲ ਸੈੱਟ ਕੀਤੀ ਹੋਈ ਸੀ, ਉਹਨੂੰ ਤਬਦੀਲ ਕਰਕੇ ਰੱਖਿਆ। ਭਾਈ ਅੰਮ੍ਰਿਤਪਾਲ ਸਿੰਘ ਨੂੰ ਸਮਰਥਨ ਕਰਨ ਦਾ ਤੁਹਾਡੇ ਵੱਲੋਂ ਜਿਹੜਾ ਮੁੱਖ ਮਨਸ਼ਾਵਾਂ ਕੀ ਮੰਨੀਆਂ ਜਾਣ? ਉਹਨਾਂ ਦੀਆਂ 2 ਕੁਆਲਿਟੀਆਂ ਮੈਨੂੰ ਸਭ ਤੋਂ ਚੰਗੀਆਂ ਲੱਗੀਆਂ। ਇੱਕ ਤਾਂ ਜਿਹੜਾ ਉਹਨਾਂ ਨੇ ਨਸ਼ਾ ਛੁਡਾਇਆ, ਦੂਸਰਾ ਉਹਨਾਂ ਨੇ ਜਿਹੜਾ ਅੰਮ੍ਰਿਤ ਸਚਾਨ ਕਰਾ ਰਹੇ ਸੀ ਹਿੰਦੂਆਂ ਦੇ ਮੁੰਡਿਆਂ ਨੂੰ ਵੀ ਨਸ਼ਾ ਛੁਡਾਇਆ। ਅੱਜ ਦੇ ਟਾਈਮ ਦੇ ਵਿੱਚ 10 ਸਾਲ ਅਕਾਲੀਆਂ ਨੂੰ ਦਿੱਤੇ ਆ, 5 ਸਾਲ ਕਾਂਗਰਸ ਨੂੰ ਦਿੱਤੇ ਆ, ਹੁਣ 2 ਸਾਲ ਹੋ ਗਿਆ ਆਮ ਆਦਮੀ ਪਾਰਟੀ। ਕੀ ਨਸ਼ਾ ਰੁਕਿਆ? ਪੰਜਾਬ ਦਾ ਪਾਣੀ ਇਸ ਟਾਈਮ ਡੂੰਘਾ ਹੁੰਦਾ ਜਾ ਰਿਹਾ, ਪੰਜਾਬ 'ਤੇ ਕਰਜ਼ਾ ਚੜ੍ਹਦਾ ਜਾ ਰਿਹਾ। ਇਹ ਪੰਜਾਬ ਨੂੰ ਕੌਣ ਸੰਭੂ? ਤਾਂ ਮੇਰੀ ਇਹ ਸੋਚ ਹੀ ਕਿਉਂ ਨਾ ਇੱਕ ਐਸਾ ਬੰਦਾ ਲਿਆਇਆ ਜਾਏ ਜਿਹੜਾ ਹਰ ਇੱਕ ਨੂੰ ਇੱਕ ਅੱਖ ਨਾਲ ਦਿਖੇ, ਪੰਜਾਬ 'ਚ ਨਸ਼ਾ ਰੋਕੇ, ਭਾਈਚਾਰਾ ਵਧਾਏ। ਅੰਮ੍ਰਿਤਪਾਲ ਜੀ ਦੀ ਜੋ ਵੀ ਚੀਜ਼ ਸੋਚ, ਉਹਨਾਂ ਦੀ ਸੋਚ ਸਰਕਾਰਾਂ ਦੇ ਨਾਲ ਹੈ, ਨਾ ਕਿ ਹਿੰਦੂਆਂ ਦੇ ਨਾਲ, ਨਾ ਕਿ ਈਸਾਈਆਂ ਦੇ ਨਾਲ। ਇਸ ਲਈ ਸਾਨੂੰ ਡਰਨ ਦੀ ਕੋਈ ਜ਼ਰੂਰਤ ਨਹੀਂ ਹੈ। ਜੋ ਚੀਜ਼ ਸੱਚ ਆ ਉਹਦਾ ਸਾਥ ਦਿਓ, ਜੋ ਗਲਤ ਆ ਉਹਨੂੰ ਸ਼ਰੇਆਮ ਬੋਲੋ। ਵੱਡੇ ਵੱਡੇ ਸਿਆਸੀ ਲੀਡਰਾਂ ਦੇ ਵੱਲੋਂ ਟਿੱਪਣੀਆਂ ਕੀਤੀਆਂ ਜਾਂਦੀਆਂ ਨੇ ਕਿ ਪੰਜਾਬ ਦੇ ਵਿੱਚ ਹਿੰਦੂ ਭਾਈਚਾਰੇ ਨੂੰ ਖਤਰਾ ਆ, ਹਿੰਦੂ ਭਾਈਚਾਰਾ ਸੇਫ ਨਹੀਂ ਪੰਜਾਬ ਦੇ ਵਿੱਚ। ਫਿਰ ਅਜਿਹੀਆਂ ਟਿੱਪਣੀਆਂ ਨੂੰ ਤੁਸੀਂ ਕਿਹੜੇ ਸੰਦਰਭ ਦੇ ਵਿੱਚ ਲੈਂਦੇ ਹੋ? ਇਹ ਸਿਰਫ ਰਾਜਨੀਤੀ ਕਮੈਂਟ ਹੈ ਸਾਰੇ। ਇਹ ਲੋਕ ਉਹੀ ਕਮੈਂਟ ਕਰ ਰਹੇ ਹਨ ਜਿਨ੍ਹਾਂ ਨੂੰ ਕੁਰਸੀਆਂ ਦਾ ਖਤਰਾ ਹੈ। ਕਿ ਪੰਜਾਬ ਦੇ ਵਿੱਚ ਜੋ ਹਿੰਦੂ ਆ ਬੀਜੇਪੀ ਨੂੰ ਵੋਟ ਪਾਉਂਦੇ ਆ, ਕਾਂਗਰਸ ਨੂੰ ਵੀ ਸਾਥ ਦਿੰਦੇ, ਫਿਰ ਬੀਜੇਪੀ ਸਰਕਾਰ ਕਿਉਂ ਨਹੀਂ ਆਈ ਇੱਥੇ? ਸੋਚਣ ਵਾਲੀ ਗੱਲ ਹੈ। ਇਸ ਲਈ ਸਾਡੇ ਜਿਹੜੇ ਨੇਤਾ ਲੋਕ ਆ ਜਾਂ ਕੁਛ ਵੀ ਹੈ, ਕੁਰਸੀ ਦੇ ਕੁਛ ਵੀ ਕਹਿ ਸਕਦੇ ਆ ਜੀ। ਸਾਨੂੰ ਇਹ ਗੱਲਾਂ ਦੀ ਜ਼ਿਆਦਾ ਪਰਵਾਹ ਨਹੀਂ ਕਰਨੀ ਚਾਹੀਦੀ। ਸਾਨੂੰ ਆਪਣੇ ਬੱਚੇ ਵੱਲ ਦੇਖਣਾ ਚਾਹੀਦਾ, ਚਾਹੇ ਉਹ ਹਿੰਦੂ ਹੋਏ, ਚਾਹੇ ਸਿੱਖ ਹੋਏ, ਚਾਹੇ ਈਸਾਈ ਹੋਏ, ਕਿ ਸਾਡਾ ਬੱਚਾ ਨਸ਼ੇ 'ਤੇ ਨਾ ਲੱਗੇ, ਸਾਡੇ ਬੱਚੇ ਨੂੰ ਰੋਜ਼ਗਾਰ ਮਿਲੇ। ਬਸ ਅੱਜ ਪੰਜਾਬ ਦੇ ਕੀ ਹਾਲਾਤ ਹੋ ਗਏ ਆ? ਚੋਰੀਆਂ ਸ਼ਰੇਆਮ ਹੋ ਰਹੀਆਂ ਨੇ, ਡਕੈਤੀਆਂ ਸ਼ਰੇਆਮ ਹੋ ਰਹੀਆਂ ਨੇ। ਸੋ ਇਹ ਚੀਜ਼ ਸਾਨੂੰ ਰੋਕਣੀ ਪੈਣੀ ਹੈ, ਸਭ ਨੂੰ ਮਿਲ ਕੇ ਇੱਕ ਪੰਜਾਬ ਨੂੰ ਪੰਜਾਬ ਬਣਾਉਣਾ ਪੈਣਾ। ਮੰਨਦੇ ਹੋ ਕਿ ਜਿਹੜਾ ਨਸ਼ੇ ਦਾ ਪ੍ਰਕੋਪ ਵੱਧ ਰਿਹਾ ਹੈ, ਖਾਸ ਕਰ ਉਹ ਕੇਵਲ ਇੱਕ ਫਿਰਕੇ ਨਹੀਂ ਸਗੋਂ ਸਾਰੇ ਫਿਰਕਿਆਂ ਦੇ ਵਾਸਤੇ ਆ, ਚਾਹੇ ਹਿੰਦੂ ਹੋਵੇ, ਚਾਹੇ ਸਿੱਖ ਹੋਵੇ, ਚਾਹੇ ਕੋਈ ਵੀ ਭਾਈਚਾਰਾ ਹੋਵੇ, ਸਾਰਿਆਂ ਦੀ ਨਵੀਂ ਪੀੜ੍ਹੀ ਵਾਸਤੇ ਤੇ ਮੌਜੂਦਾ ਸਮੇਂ ਦੇ ਵਿੱਚ ਜਿਹੜੇ ਲੋਕ ਨੇ ਉਹਨਾਂ ਦੇ ਵਾਸਤੇ ਘਾਤਕ ਹੈ। ਮੰਨਦੇ ਹੋ ਇਸ ਚੀਜ਼ ਨੂੰ?
ਅੱਜ ਸਾਰੀ ਵਰਗ ਦੁਖੀ ਹੈ, ਚਾਹੇ ਉਹ ਹਿੰਦੂ ਹੋਏ, ਚਾਹੇ ਸਿੱਖ ਹੋਏ, ਚਾਹੇ ਈਸਾਈ ਹੋਏ। ਬੱਚੇ ਤਾਂ ਅੱਜ ਕੱਲ੍ਹ ਹੈ ਕਿੰਨੇ, ਇੱਕ ਇੱਕ ਬੇਟਾ ਸਾਰਿਆਂ ਦਾ। 10 ਸਾਲ ਤੋਂ ਬਾਅਦ ਜਦੋਂ ਬੇਟਾ ਹੁੰਦਾ, ਮਾਂ ਪਿਓ ਨੂੰ ਚਿੰਤਾ ਹੋ ਜਾਂਦੀ ਹੈ ਕਿਤੇ ਚਿੱਟਾ ਨਾ ਲਾ ਲਾਂ। ਸਭ ਤੋਂ ਵੱਡੀ ਦਿੱਕਤ ਸਾਡੇ ਪੰਜਾਬ ਦੇ ਚਿੱਟੇ ਦੀ ਹੈ। ਇਹਦੇ ਵਿੱਚ ਕਾਂਗਰਸ ਵੀ ਫੇਲ ਰਹੀ ਆ, ਅਕਾਲੀ ਦਲ ਵੀ ਫੇਲ ਰਹੀ ਆ, ਹੋਰ ਮੌਜੂਦਾ ਸਰਕਾਰ ਵੀ ਫੇਲ ਰਹੀ ਹੈ। ਤਾਂ ਸਾਨੂੰ ਇਹ ਚੀਜ਼ ਸੋਚਣਾ ਚਾਹੀਦਾ ਹੈ ਕਿ ਪੰਜਾਬ ਦੇ ਵਿੱਚ ਚਿੱਟਾ ਕੌਣ ਰੋਕੂ। ਸਾਨੂੰ ਤਾਂ ਪੰਜਾਬ ਦੇ ਵਿੱਚ ਚਿੱਟਾ ਰੋਕਣ ਵਾਲਾ ਲੀਡਰ ਚਾਹੀਦਾ, ਚਾਹੇ ਉਹ ਕਿਸੇ ਵੀ ਧਰਮ ਦਾ ਹੋਏ, ਚਾਹੇ ਉਹ ਕੋਈ ਵੀ ਹੋਏ। ਮੇਨ ਮਕਸਦ ਸਾਡਾ ਇਹ ਹੈ। ਪਿਛਲੇ ਸਮੇਂ ਦੇ ਦਰਮਿਆਨ ਜੇ ਗੱਲ ਕੀਤੀ ਜਾਵੇ ਤਾਂ ਕੁਝ ਅਜਿਹੀਆਂ ਵਿਵਾਦਿਤ ਟਿੱਪਣੀਆਂ ਵੀ ਆਈਆਂ, ਕੁਝ ਲੋਕਾਂ ਦੇ ਵੱਲੋਂ ਇਹ ਵੀ ਕਿਹਾ ਗਿਆ ਕਿ ਅਸੀਂ ਫਿਰ 84 ਯਾਦ ਕਰਵਾ ਦਿਆਂਗੇ ਜਾਂ ਇਸ ਤਰੀਕੇ ਦੇ ਨਾਲ ਕੁਝ ਸ਼ਬਦ ਵਰਤੇ ਜਾਂਦੇ ਨੇ। ਕੀ ਲੱਗਦਾ ਕਿ ਉਹ ਜਿਹੜੇ ਇੱਕ ਭਾਈਚਾਰੇ ਦੇ ਲੋਕ ਨੇ ਦੂਜੇ ਭਾਈਚਾਰੇ ਦੇ ਖਿਲਾਫ ਆਪਸ ਦੇ ਵਿੱਚ ਖਿਲਾਫ ਪੈਦਾ ਕਰਦੇ ਨਜ਼ਰ ਆਉਂਦੇ ਆ, ਫਿਰ ਉਹਨਾਂ ਦੀ ਅਸਲ ਦੇ ਵਿੱਚ ਨੀਤੀ ਕੀ ਤੁਹਾਨੂੰ ਜਾਪਦੀ ਆ ਕਿ ਕਿਉਂ ਬਿਆਨ ਦਿੱਤੇ ਜਾਂਦੇ ਉਹਨਾਂ ਲੋਕਾਂ ਵੱਲੋਂ? ਸਰ, ਜਿਹੜੇ ਆਮ ਇਨਸਾਨ ਹੈ, ਚਾਹੇ ਉਹ ਸਿੱਖ ਹੈ, ਚਾਹੇ ਹਿੰਦੂ ਹੈ, ਉਹ ਕਦੇ ਵੀ ਨਹੀਂ ਚਾਹਣਗੇ ਕਿ 84 ਦੁਬਾਰਾ ਹੋਏ। ਇਹਦੇ 'ਚ ਨੁਕਸਾਨ ਇਕੱਲਾ ਸਿੱਖਾਂ ਦਾ ਨਹੀਂ ਹੋਇਆ, ਹਿੰਦੂਆਂ ਦਾ। ਬੇਗੁਨਾਹ ਹਿੰਦੂ ਵੀ ਮਾਰੇ ਗਏ ਸੀ, ਲੇਕਿਨ ਇਹਨਾਂ ਦੇ ਪਿੱਛੇ ਹੱਥ ਕਿਹਦਾ ਸੀ ਉਹ ਅੱਜ ਤੱਕ ਪਤਾ ਨਹੀਂ ਚੱਲਿਆ। ਕਿ ਏਜੰਸੀਆਂ ਹੀ, ਸਰਕਾਰਾਂ ਸੀ, ਲੀਡਰ ਸੀ, ਕੌਣ ਸੀ? ਅਸੀਂ ਇਹੀ ਚਾਹੁੰਦੇ ਹਾਂ ਕਿ ਰਲ ਮਿਲ ਕੇ ਪੰਜਾਬ ਨੂੰ ਪੰਜਾਬ ਬਣਾਈਏ, ਚਾਹੇ ਉਹ ਹਿੰਦੂ ਹੋਏ, ਚਾਹੇ ਸਿੱਖ ਹੋਏ, ਚਾਹੇ ਈਸਾਈ ਹੋਏ, ਚਾਹੇ ਮੁਸਲਮਾਨ ਹੋਏ। ਅਸੀਂ ਸਭ ਤੋਂ ਪਹਿਲੇ ਪੰਜਾਬੀ ਹਾਂ, ਸਾਡਾ ਪੰਜਾਬ ਹੈ, ਉਸ ਤੋਂ ਬਾਅਦ ਸਾਡੇ ਧਰਮ ਆਉਂਦੇ ਆ। ਅਤੇ ਮੈਂ ਇਸ ਚੀਜ਼ ਲਈ ਅੰਮ੍ਰਿਤਪਾਲ ਨੂੰ ਇਸ ਚੀਜ਼ ਨੂੰ ਸਪੋਰਟ ਕਰਦਾ ਹਾਂ ਕਿ ਉਹਨੇ ਨਸ਼ਾ ਰੋਕਿਆ। ਉਹ ਨਸ਼ਾ ਪੰਜਾਬ 'ਚ ਰੁਕਣਾ ਚਾਹੀਦਾ, ਆਉਣ ਵਾਲੀ ਪੀੜ੍ਹੀ ਲਈ ਰੁਕਣਾ ਚਾਹੀਦਾ। ਬਸ ਇਸ ਵਜ੍ਹਾ ਨਾਲ ਗੌਰਮੈਂਟ ਦਾ ਫੇਲੀਅਰ ਮੰਨਦੇ ਹੋ ਕਿ ਉਹ ਅਜੇ ਤੱਕ ਨਸ਼ੇ ਦੇ ਉੱਪਰ ਨਕੇਲ ਕਿਉਂ ਨਹੀਂ ਕਰ ਸਕੀ? ਕਿਉਂਕਿ ਗੌਰਮੈਂਟ ਦੇ ਕੋਲੇ ਤਾਂ ਬਹੁਤ ਸਾਰੀ ਪਾਵਰ ਹੁੰਦੀ ਹੈ। ਸਰ, ਪਤਾ ਨਹੀਂ, ਜਦੋਂ ਇਹ ਵਿਪਕਸ਼ 'ਚ ਹੁੰਦੇ ਆ ਤੇ ਰੋਲਾ ਬੜਾ ਪਾਉਂਦੇ ਆ, ਜਦੋਂ ਸੱਤਾ 'ਚ ਆਉਂਦੇ ਪਤਾ ਨਹੀਂ ਕਿਹੜਾ ਸੱਪ ਸੁੰਘ ਜਾਂਦਾ ਇਹਨਾਂ ਨੂੰ। ਅੱਜ ਹਿੰਦੂ ਨੂੰ ਵੀ ਤਾਂ ਦਿੱਕਤ ਹੈ ਕਿ ਉਹਦਾ ਬੇਟਾ ਕਿਤੇ ਨਸ਼ੇ 'ਤੇ ਨਾ ਲੱਗ ਜਾਏ। ਤੁਹਾਡਾ ਵੀ ਬੇਟਾ ਹੋਏਗਾ, ਮੇਰਾ ਵੀ ਹੋਏਗਾ, ਕਿਸੇ ਦਾ ਵੀ ਹੋਏਗਾ। ਚਿੰਤਾ ਕੀ ਹੈ ਸਾਨੂੰ ਕਿ ਅੱਜ ਨਸ਼ੇ 'ਤੇ ਨਹੀਂ? ਅੱਜ ਮੇਨ ਮੁੱਦਾ ਪੰਜਾਬ ਦਾ ਨਸ਼ਾ ਹੈ। ਨਸ਼ਾ ਕੌਣ ਰੋਕੂ? ਸਾਨੂੰ ਇਹਦਾ ਜਵਾਬ ਚਾਹੀਦਾ। ਜੇ ਅੰਮ੍ਰਿਤਪਾਲ ਸਿੰਘ ਦੀ ਗੱਲ ਕਰੀਏ ਤਾਂ ਲਗਾਤਾਰ ਪਿੰਡਾਂ ਦੇ ਵਿੱਚ ਵਿਚਰ ਕੇ ਜਾਂ ਆਪਣੇ ਪਿੰਡ ਦੇ ਵਿੱਚ ਨਸ਼ਾ ਛਡਾਊ ਕੇਂਦਰ ਖੋਲ੍ਹ ਕੇ ਤਾਂ ਨਸ਼ਾ ਛਡਾਉਣ ਦੀਆਂ ਕਿਤੇ ਨਾ ਕਿਤੇ ਕੋਸ਼ਿਸ਼ਾਂ ਜਾਰੀ ਸਨ। ਤੇ ਇਸੇ ਨੂੰ ਲੈ ਕੇ ਹਿੰਦੂ ਭਾਈਚਾਰਾ ਸਮਝਦਾ ਹੈ ਕਿ ਜਿਹੜੀ NSA ਲਾ ਕੇ ਉਹਨਾਂ ਨੂੰ ਡਿਬਰੂਗੜ੍ਹ ਦੇ ਵਿੱਚ ਭੇਜ ਦੇਣਾ ਕਿ ਉਹਨਾਂ ਦੇ ਨਾਲ ਵਧੀਕੀ ਮੰਨਦਾ ਹੈ ਭਾਈਚਾਰਾ। ਸਰ, ਧੱਕਾ ਤੇ ਜਿਹਦੀ ਸਰਕਾਰ ਹੋਏਗੀ ਉਹ ਕਰੇਗਾ। ਜਦੋਂ ਤੁਸੀਂ ਸਰਕਾਰ ਦੇ ਖਿਲਾਫ ਬੋਲੋਗੇ, ਸਰਕਾਰ ਧੱਕਾ ਕਰੇਗੀ ਤੁਹਾਡੇ ਨਾਲ। ਇਹਦੇ 'ਚ ਤਾਂ ਕੋਈ ਦੋ ਰਾਏ ਨਹੀਂ। ਇਹ ਤਾਂ ਪੰਜਾਬ ਨਾਲ ਪਹਿਲੇ ਵੀ ਹੁੰਦਾ ਆਇਆ। ਮੁਗਲਾਂ ਦੇ ਟਾਈਮ ਹੋਇਆ, ਅੰਗਰੇਜ਼ਾਂ ਦੇ ਟਾਈਮ ਹੋਇਆ, ਕਾਂਗਰਸ ਦੇ ਟਾਈਮ ਹੋਇਆ, BJP ਦੇ ਟਾਈਮ ਹੋਇਆ। ਇਹ ਜਿਹਦੀ ਸਰਕਾਰ ਹੋਏਗੀ ਉਹਨੇ ਆਪਣੀ ਗਾਣੀ ਹੈ। ਤਾਂ ਸੋ ਸਾਨੂੰ ਇਹ ਚੀਜ਼ ਅੱਗੇ ਸਮਝਣੀ ਚਾਹੀਦੀ ਹੈ ਸਾਰੇ ਪੰਜਾਬ ਨੂੰ ਕਿ ਨਸ਼ੇ ਲਈ ਇੱਕ ਹੋ ਜਾਣਾ ਚਾਹੀਦਾ। ਜਿਹੜਾ ਬੰਦਾ ਨਸ਼ਾ ਰੋਕਣ ਦੇ ਵਿੱਚ ਸਮਰੱਥ ਹੈ ਜਾਂ ਨਸ਼ਾ ਰੋਕਣ ਦੀ ਗੱਲ ਕਰਦਾ ਹੈ, ਉਹਦਾ ਸਾਥ ਦਿਓ, ਚਾਹੇ ਉਹ ਕਿਸੇ ਵੀ ਧਰਮ ਦਾ ਹੋਏ, ਚਾਹੇ ਜੋ ਵੀ ਹੋਏ। ਜਿਵੇਂ ਤੁਸੀਂ ਸਮਰਥਨ ਦਾ ਐਲਾਨ ਕੀਤਾ, ਲੱਗਦਾ ਹੈ ਕਿ ਇਹਦੇ ਨਾਲ ਕਿਸੇ ਧਿਰ ਨੂੰ ਜਾਂ ਤੁਹਾਡੀ ਕਿਸੇ ਧਿਰ ਨੂੰ ਜਾਂ ਕਿਸੇ ਗੈਰ ਧਿਰ ਨੂੰ ਕੋਈ ਇਤਰਾਜ਼ ਤਾਂ ਨਹੀਂ? ਸਰ, ਇਹ ਮੇਰੀ ਸੋਚ ਹੈ ਨਾ। ਮੇਰੀ ਸੋਚ ਹੈ ਕਿ ਮੈਂ ਨਸ਼ਾ, ਮੇਰੇ ਲਈ ਕੈਪਟਨ ਸਾਹਿਬ ਨਸ਼ਾ ਰੋਕ ਦੇਣ, ਮੇਰੇ ਲਈ ਭਗਵੰਤ ਮਾਨ ਰੋਕ ਦੇਣ, ਮੇਰੇ ਲਈ ਅਕਾਲੀ ਦਲ। ਮੈਨੂੰ ਤਾਂ ਨਸ਼ਾ ਰੋਕਣਾ ਚਾਹੀਦਾ ਪੰਜਾਬ ਦੇ ਵਿੱਚ, ਚਾਹੇ ਕੋਈ ਵੀ ਹੋਏ। ਅਸੀਂ ਉਹਦੀ ਸਪੋਰਟ ਕਰਾਂਗੇ। ਕੀ ਸੋਚਿਆ ਕਿ ਕਿਸ ਤਰੀਕੇ ਦੇ ਨਾਲ ਸਪੋਰਟ ਕਰਨ ਜਾ ਰਹੇ ਹੋ ਤੁਸੀਂ? ਸਰ, ਮੈਂ ਤਾਂ ਇਹੀ ਸੋਚ ਕਰਾਂਗਾ ਕਿਉਂਕਿ ਫਿਲਹਾਲ ਤਾਂ ਖਡੂਰ ਸਾਹਿਬ ਦੇ ਵਿੱਚ ਹੀ ਆ, ਤਾਂ ਮੈਂ ਖਡੂਰ ਸਾਹਿਬ ਵਾਲਿਆਂ ਨੂੰ ਇਹੀ ਬੇਨਤੀ ਕਰਾਂਗਾ ਕਿ ਘੱਟੋ ਘੱਟ ਆਪਣੇ ਬੱਚਿਆਂ ਨੂੰ ਨਸ਼ੇ ਤੋਂ ਬਚਾ ਲਓ। ਬਾਕੀਆਂ ਨੂੰ ਮੌਕਾ ਦਿੱਤਾ, ਇੱਕ ਮੌਕਾ ਇਹਨਾਂ ਨੂੰ ਵੀ ਦੇ ਦਿਓ। 5 ਸਾਲ ਦੀ ਤਾਂ ਗੱਲ ਹੈ ਸਾਰੀ। 5 ਸਾਲ ਨਹੀਂ ਹੋਣਗੇ ਫਿਰ ਵੋਟਾਂ ਪਾ ਦਿਓ ਕਿਸੇ ਹੋਰ ਨੂੰ। ਹਿੰਦੂ ਭਾਈਚਾਰੇ ਦੇ ਨਾਲ ਸੰਬੰਧਿਤ ਨੌਜਵਾਨ ਦੇ ਨਾਲ ਗੱਲਬਾਤ ਕੀਤੀ ਗਈ ਹੈ ਤਾਂ ਉਹਨਾਂ ਦੇ ਵੱਲੋਂ ਭਾਈ ਅੰਮ੍ਰਿਤਪਾਲ ਸਿੰਘ ਦੇ ਸਮਰਥਨ ਦਾ ਵੱਡਾ ਐਲਾਨ ਕੀਤਾ ਗਿਆ ਹੈ। ਇਸੇ ਨੂੰ ਲੈ ਕੇ ਖਾਸ ਕਰ ਮੁੱਖ ਤੌਰ ਤੇ ਉਹਨਾਂ ਦੇ ਵੱਲੋਂ ਵੀ ਜਿਹੜਾ ਮਸਲਾ ਮੰਨਿਆ ਜਾਂਦਾ ਜਾਂ ਚੁਣੌਤੀ ਮੰਨੀ ਜਾ ਸਕਦੀ ਹੈ, ਉਹ ਨਸ਼ੇ ਦੀ ਚੁਣੌਤੀ ਹੈ ਕਿ ਜਿਸ ਤਰੀਕੇ ਦੇ ਨਾਲ ਖਾਸ ਕਰ ਪੰਜਾਬ ਦੇ ਸਣੇ ਬਹੁਤ ਸਾਰੇ ਹਲਕਿਆਂ ਦੇ ਜਿਹੜੇ ਲੋਕ ਨੇ ਜਾਂ ਯੂਥ ਹੈ, ਉਹ ਨਸ਼ੇ ਦੀ ਭੈੜੀ ਨਿਆਮਤ ਦੇ ਵਿੱਚ ਬੁਰੀ ਤਰ੍ਹਾਂ ਦੇ ਨਾਲ ਧੱਸਦਾ ਜਾ ਰਿਹਾ ਹੈ। ਭਵਿੱਖ ਦੇ ਵਿੱਚ ਵੀ ਦੇਖਣਾ ਹੋਵੇਗਾ ਕਿਸ ਤਰੀਕੇ ਦੇ ਨਾਲ ਗਰਾਊਂਡ ਦੇ ਉੱਪਰ ਲੋਕਾਂ ਦੇ ਵੱਲੋਂ ਕਿਸ ਤਰੀਕੇ ਦੀ ਰੂਪ ਰੇਖਾ ਅਪਣਾਈ ਜਾ ਸਕਦੀ ਹੈ। ਅੱਗੇ ਦੀ ਗੱਲਬਾਤ ਵੀ ਲੈ ਕੇ ਤੁਹਾਡੇ ਦਰਮਿਆਨ ਹਾਜ਼ਰ ਹੁੰਦੇ ਰਹਾਂਗੇ। ਧੰਨਵਾਦ।